फैसला आने तो पहले पहले जिस तरीके ਦੇ ਨਾਲ ਸਰਦਾਰ ਹਰਵਿੰਦਰ ਸਿੰਘ ਸਰਨਾ ਕੋਰਟ ਛੱਡ ਕੇ ਭੱਜ ਗਏ, ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਆਪਣਾ ਕੇਸ ਇੱਥੋਂ ਵਿਡਰਾਅ ਕਰਕੇ ਆਪਣੇ ਲੋਅਰ ਕੋਰਟ ਹੀ ਜਾਓ। ਹਾਈ ਕੋਰਟ ਦੇ ਵਿੱਚ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਵੀ ਤਰੀਕੇ ਦੇ ਨਾਲ ਝੂਠ ਦਾ ਸਹਾਰਾ ਲਿਆ ਜਾਏ। ਦੇਸ਼ ਦਾ ਕਾਨੂੰਨ ਹੈ, ਸੱਚ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ। ਇਹਨਾਂ ਦੀ ਜੋ ਪਲੀਜ਼ ਸੀ ਉਸ ਤੋਂ ਡਾਈਵਰਟ ਕਰ ਦਿੱਤਾ ਇਹਨਾਂ ਨੇ ਮਸਲਾ, ਜਦੋਂ ਇਹਨਾਂ ਦੇਖਿਆ ਕਿ ਹੁਣ ਸਾਡੀ ਅਪੀਲ ਜਿਹੜੀ ਹੈ ਐਪਲੀਕੇਸ਼ਨ ਡਿਸਮਿਸ ਹੋ ਗਈ, ਸਾਨੂੰ ਉਹ ਆਪਣੀ ਪਟੀਸ਼ਨ ਵਾਪਸ ਲੈ ਕੇ ਉੱਥੋਂ ਭੱਜਣਾ ਪਿਆ ਹੈ। ਸੋ ਅੱਜ ਵੀ ਸੋਚਣ ਦੀ ਘੜੀ ਆ, ਸੋਚੋ ਵਿਚਾਰੋ ਔਰ ਪੰਥ ਨੂੰ ਗੁੰਮਰਾਹ ਕਰਨ ਤੋਂ ਬਾਅਦ ਆਓ ਕਿ ਜਿਹੜਾ ਸੁਪਨਾ ਤੁਸੀਂ ਲੈ ਰਹੇ ਹੋ ਕਿ ਦਿੱਲੀ ਕਮੇਟੀ ਦੀ ਸੇਵਾ ਤੁਹਾਨੂੰ ਸੇਵਾ ਮਿਲ ਸਕਦੀ ਹੈ, ਸੇਵਾ ਤਾਂ ਹੀ ਮਿਲੋਗੇ ਜਦੋਂ ਸੱਚ ਦੇ ਰਸਤੇ ਚੱਲੋਗੇ। ਅੱਜ ਮਾਨਯ ਹਾਈ ਕੋਰਟ ਦੇ ਵਿੱਚ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਕੋਰਟ ਦੇ ਵਿੱਚ ਕੇਸ ਪਾਇਆ ਹੋਇਆ ਸੀ ਸਰਦਾਰ ਹਰਵਿੰਦਰ ਸਿੰਘ ਸਰਨਾ, ਉਹਨਾਂ ਨੇ ਅੱਜ ਕੋਰਟ ਦੀ ਜਿਸ ਤਰੀਕੇ ਦੇ ਨਾਲ ਕਾਰਵਾਈ ਪਿਛਲੇ 4 ਮਹੀਨੇ ਤੋਂ ਲਗਾਤਾਰ ਸੰਗਤਾਂ ਨੂੰ ਗੁੰਮਰਾਹ ਕਰੀ ਜਾਣਾ, ਕਮੇਟੀ ਦੇ ਉੱਤੇ ਇਲਜ਼ਾਮ ਲਾਣੇ ਕਿ ਕਿਸ ਤਰੀਕੇ ਦੇ ਨਾਲ ਕਬਜ਼ੇ ਦੀ ਕਮੇਟੀ ਬਣੀ ਹੈ। ਅੱਜ ਬੜੀ ਫੈਸਲਾ ਆਉਣ ਤੋਂ ਪਹਿਲੇ ਪਹਿਲੇ ਜਿਸ ਤਰੀਕੇ ਦੇ ਨਾਲ ਸਰਦਾਰ ਹਰਵਿੰਦਰ ਸਿੰਘ ਸਰਨਾ ਕੋਰਟ ਛੱਡ ਕੇ ਭੱਜ ਗਏ, ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਆਪਣਾ ਕੇਸ ਇੱਥੋਂ ਵਿਡਰਾਅ ਕਰਕੇ ਆਪਣੇ ਲੋਅਰ ਕੋਰਟ ਹੀ ਜਾਓ। ਅੱਜ ਬੜੀ ਵੱਡੀ ਖਬਰ ਮੈਂ ਸਮਝਦਾ ਕਮਿਊਨਿਟੀ ਵਾਸਤੇ ਔਰ ਖ਼ਾਸ ਤੌਰ ਤੇ ਦਿੱਲੀ ਦੀ ਸੰਗਤ ਵਾਸਤੇ, ਜਿਸ ਦਿੱਲੀ ਦੀ ਸੰਗਤ ਨੇ ਇੰਨਾ ਵੱਡਾ ਮੈਂਡੇਟ ਦੇ ਕੇ ਸਮੁੱਚੀ ਟੀਮ ਨੂੰ ਜੋ ਸੇਵਾ ਲਾਈ ਸੀ ਔਰ ਉਹਨੂੰ ਚੈਲੰਜ ਕਰਨ ਵਕਤ ਇਹ ਦੋਵੇਂ ਭਰਾ ਜਿਸ ਤਰੀਕੇ ਦੇ ਨਾਲ ਕੋਰਟਾਂ 'ਚ ਗਏ, ਪਹਿਲੇ ਇੱਥੇ ਬੈਲਟ ਬਾਕਸਿਸ ਦੇ ਉੱਤੇ ਕਬਜ਼ੇ ਕੀਤੇ ਔਰ ਕੋਰਟ ਦੇ ਵਿੱਚ ਜਾ ਕੇ ਕਿਹਾ ਗਿਆ ਕਿ ਪੁਲਿਸ ਨੇ ਸਾਡੇ ਨਾਲ ਤਸ਼ੱਦਦ ਕੀਤੀ ਹੈ, ਪੁਲਿਸ ਨੇ ਸਾਨੂੰ ਇੱਥੋਂ ਜਬਰਨ ਬਾਹਰ ਕੱਢਿਆ ਔਰ ਜਿਸ ਵਕਤ ਉਹਦੇ ਵੀਡੀਓ ਰਿਕਾਰਡਿੰਗਸ ਮੰਗਾਈਆਂ ਗਈਆਂ ਤੇ ਉੱਥੇ ਕੋਈ ਇਹ ਪ੍ਰੂਫ ਪੇਸ਼ ਨਹੀਂ ਕਰ ਸਕੇ, ਕੋਈ ਇਹੋ ਜਿਹੀ ਗੱਲ ਸੀ ਨਹੀਂ। ਇਸ ਕਰਕੇ ਅੱਗੇ ਕੋਰਟ ਦੇ ਜੱਜ ਸਾਹਿਬਾ ਜਿਹੜੀ ਰੇਖਾ ਪੱਲੀ ਜੀ, ਮੈਂ ਉਹਨਾਂ ਦਾ ਧੰਨਵਾਦ ਕਰਾਂਗਾ ਕਿ ਜਿਸ ਸੰਜੀਦਗੀ ਦੇ ਨਾਲ ਔਰ ਉਹਨਾਂ ਨੇ ਇਸ ਕੇਸ ਨੂੰ ਦੇਖਿਆ ਔਰ ਇਹਨਾਂ ਨੇ ਇਸ ਚੀਜ਼ ਨੂੰ ਸੁਨਿਸ਼ਚਿਤ ਕੀਤਾ ਕਿ ਕਿਸੇ ਤਰੀਕੇ ਦੀ ਇੱਥੇ ਜੋ ਧੱਕੇਬਾਜ਼ੀ ਇਹਨਾਂ ਨੇ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਨਾ ਚੱਲੇ। ਉਹਨਾਂ ਨੇ ਕੋਰਟ ਦੇ ਵਿੱਚ ਇਹ ਵੀਡੀਓਜ਼ ਦੇਖਣ ਤੋਂ ਬਾਅਦ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਜ਼ਰ ਨਹੀਂ ਆਈ। ਸੋ ਇਹਨਾਂ ਨੇ ਆਪਣੀ ਸਟ੍ਰੈਟਜੀ ਬਦਲਦੇ ਹੋਏ ਕੋਰਟ 'ਚੋਂ ਉੱਥੋਂ ਭੱਜਣ ਵਾਸਤੇ ਔਰ ਲੋਅਰ ਕੋਰਟ ਵਿੱਚ ਅੱਜ ਚਲੇ ਗਏ। ਔਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਗੁੰਮਰਾਹ ਕੀਤਾ ਜਾ ਰਿਹਾ ਸੀ, ਲੋਕਾਂ 'ਚ ਕਿਹਾ ਜਾ ਰਿਹਾ ਸੀ ਕਿ ਇਹ ਕਮੇਟੀ ਕੁਝ ਦਿਨ ਦੀ ਮਹਿਮਾਨ ਰਹਿ ਗਈ ਹੈ, ਅੱਜ ਸਾਰੀ ਚੀਜ਼ਾਂ ਇੱਕ ਸਪਸ਼ਟ ਹੋ ਗਈਆਂ ਕਿ ਤੁਸੀਂ ਜੋ ਮਰਜ਼ੀ ਕਰ ਲਓ, ਮਗਰ ਜਿਸ ਦੇਸ਼ ਦਾ ਕਾਨੂੰਨ ਅੰਧਾ ਨਹੀਂ ਹੈ ਔਰ ਇਸ ਦੇਸ਼ ਦੇ ਕਾਨੂੰਨ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਲਤਾੜਿਆ ਔਰ ਅੱਜ ਇਹ ਉਹਨਾਂ ਕੋਲੋਂ ਪਲੀ ਲੈ ਕੇ ਗਏ ਜੀ ਕਿ ਸਾਨੂੰ ਹੁਣ ਕਿਉਂਕਿ ਲੋਅਰ ਕੋਰਟ ਹੀ ਜਾਣ ਦਾ ਜਿਹੜਾ ਇੱਕ ਟਾਈਮ ਹੁੰਦਾ ਉਹਦੇ ਵਿੱਚ ਟਾਈਮ ਦੀ ਇਹਨਾਂ ਨੇ ਐਕਸਟੈਂਸ਼ਨ ਮੰਗੀ, ਜਿਹਦੇ ਵਾਸਤੇ ਅਸੀਂ ਵੀ ਕਿਹਾ ਕਿ ਇਹਨਾਂ ਦਾ ਰਾਈਟ ਬੰਦਾ ਚਲੇ ਜਾਣ। ਮਗਰ ਅੱਜ ਜਿਸ ਤਰੀਕੇ ਦੇ ਨਾਲ ਪਿਛਲੇ 4 ਮਹੀਨੇ ਤੋਂ ਲਗਾਤਾਰ ਇਹ ਹਾਈ ਕੋਰਟ ਦੇ ਦਰਵਾਜ਼ੇ ਖਟਖਟਾ ਰਹੇ ਸੀ, ਕਮਿਊਨਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਸ 'ਤੇ ਅੱਜ ਬੜੀ ਵੱਡੀ ਠੱਲ ਪਈ ਹੈ। ਔਰ ਜੋ ਉਹਦੇ ਲੀਗਲ ਪੁਆਇੰਟਸ ਹੋਏ ਨੇ, ਮੈਂ ਚਾਹਾਂਗਾ ਕਿਉਂਕਿ ਸਰਦਾਰ ਜਗਦੀਪ ਸਿੰਘ ਕਾਲੋ ਸਾਹਿਬ ਇਹ ਕੇਸ ਵੀ ਦੇਖ ਰਹੇ ਹੈ, ਸਾਡੇ ਜਨਰਲ ਸੈਕਟਰੀ ਸਾਹਿਬ, ਔਰ ਅੱਜ ਕੋਰਟ 'ਚ ਖੁਦ ਵੀ ਉੱਥੇ ਮੌਜੂਦ ਸੀ। ਸੋ ਜੋ ਅੱਜ ਉੱਥੇ ਕਾਰਵਾਈ ਹੋਈ ਹੈ, ਮੈਂ ਇਹਨਾਂ ਨੂੰ ਕਹਾਂਗਾ ਪੂਰੀ ਗੱਲ ਤੁਹਾਨੂੰ ਦੱਸਣ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਉੱਥੋਂ ਭੱਜਣਾ ਪਿਆ। ਔਰ ਅੱਜ ਹੁਣ ਉਹਨਾਂ ਨੇ ਨਵੀਂ ਪਲੀ ਜਿਹੜੀ ਆਪਣੀ ਪਾਰਟੀ ਦੇ ਨਾਮ ਦੇ ਉੱਤੇ ਗੱਲ ਕਰਨ ਦੀ ਸ਼ੁਰੂ ਕੀਤੀ ਹੈ, ਇੱਕ ਨਵਾਂ ਅਧਿਆਇ ਦੁਬਾਰਾ ਸ਼ੁਰੂ ਕਰਨ ਦੀ ਗੱਲ ਕੀਤੀ ਹੈ, ਬੜਾ ਹਾਸੋਹੀਨ ਹੈ। ਕੁਝ ਸਮੇਂ ਬਾਅਦ ਉਹਦਾ ਬਾਰੇ ਵੀ ਪਤਾ ਚੱਲ ਜਾਏਗਾ। ਸੋ ਮੈਂ ਜਗਦੀਪ ਜੀ ਨੂੰ ਕਹਾਂਗਾ ਕਿ ਪੂਰੀ ਉਹਦੀ ਡਿਟੇਲ ਦੱਸਣ। ਜਿਸ ਤਰ੍ਹਾਂ ਕਿ ਹੁਣੇ ਪ੍ਰਧਾਨ ਸਾਹਿਬ ਨੇ ਅੱਜ ਦੇ ਇਸ ਅਦਾਲਤ ਦੀ ਕਾਰਵਾਈ ਦੀ ਰੋਸ਼ਨੀ ਪਾਈ ਹੈ, ਅੱਜ ਮੈਂ ਦਿੱਲੀ ਦੀ ਸਿੱਖ ਸੰਗਤ ਨੂੰ ਵਿਸ਼ੇਸ਼ ਤੌਰ ਦੇ ਉੱਤੇ ਵਧਾਈ ਵੀ ਦੇਣਾ ਚਾਹੁੰਦਾ ਕਿ ਸੰਗਤ ਜੀ, ਜਿਹੜਾ ਤੁਸੀਂ ਮੈਂਡੇਟ ਦਿੱਤਾ ਸੀ, ਜਿਹੜਾ ਤੁਸੀਂ ਗੁਰੂ ਦੇ ਸੇਵਾਦਾਰਾਂ ਨੂੰ ਇਹ ਸੇਵਾ ਬਖਸ਼ੀ ਸੀ, ਅੱਜ ਉਸ ਦੀ ਬਹੁਤ ਵੱਡੀ ਜਿੱਤ ਹੋਈ ਹੈ। ਸਰਨਾ ਭਰਾ, ਕਿਉਂਕਿ ਜਿਹੜਾ ਤੁਸੀਂ ਮੈਂਡੇਟ ਦਿੱਤਾ ਸੀ ਉਸ ਦੇ ਉੱਤੇ ਵੀ ਇਹਨਾਂ ਨੂੰ ਵਿਸ਼ਵਾਸ ਨਹੀਂ ਸੀ, ਫਿਰ ਇਹਨਾਂ ਨੇ ਪੁਲਿਸ ਦੇ ਉੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ। ਫਿਰ ਉਸ ਕਾਰਵਾਈ ਨੂੰ, ਇਲੈਕਸ਼ਨ ਦੀ ਕਾਰਵਾਈ ਜੋ 22 ਜਨਵਰੀ ਨੂੰ ਜੋ ਸੇਵਾ ਇਸ ਕਮੇਟੀ ਨੂੰ ਬਖਸ਼ੀ ਗਈ ਸੀ, ਉਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਗਏ। ਹਾਈ ਕੋਰਟ ਦੇ ਵਿੱਚ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਵੀ ਤਰੀਕੇ ਦੇ ਨਾਲ ਝੂਠ ਦਾ ਸਹਾਰਾ ਲਿਆ ਜਾਏ, ਲੇਕਿਨ ਕਿਉਂਕਿ ਦੇਸ਼ ਦਾ ਕਾਨੂੰਨ ਹੈ, ਸੱਚ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ। ਸਾਰੇ ਕੇਸ ਦੀ ਧਿਆਨ ਦੇ ਨਾਲ, ਕਿਉਂਕਿ ਇਹ 1 ਤਰੀਕ ਦੇ ਉੱਤੇ ਹੀ ਇਹਨਾਂ ਦੀ ਐਪਲੀਕੇਸ਼ਨ ਡਿਸਮਿਸ ਹੋਣੀ ਚਾਹੀਦੀ ਸੀ, ਲੇਕਿਨ ਜੱਜ ਸਾਹਿਬ ਨੇ, ਕਿਉਂਕਿ ਧਾਰਮਿਕ ਮਸਲਾ ਸੀ, ਜੱਜ ਸਾਹਿਬ ਨੇ ਇਹਨਾਂ ਨੂੰ ਪੂਰਾ ਮੌਕਾ ਦਿੱਤਾ, ਹਰ ਡੇਟ ਦੇ ਉੱਤੇ ਇਹਨਾਂ ਨੂੰ ਮੌਕਾ ਦਿੱਤਾ ਵੀ ਤੁਸੀਂ ਜੇ ਤੁਹਾਡੇ ਕੋਲ ਕੋਈ ਸੱਚ ਹੈ, ਕੋਈ ਸੱਚਾਈ ਹੈ ਤਾਂ ਉਸ ਨੂੰ ਦੱਸੋ। ਇਹਨਾਂ ਨੇ ਕਿਹਾ ਕਿ ਪੁਲਿਸ ਨੇ ਗ੍ਰੌਸ ਵਾਇਓਲੇਸ਼ਨ ਕੀਤੀ ਹੈ, ਪੁਲਿਸ ਨੇ ਧੱਕਾ ਕੀਤਾ ਹੈ, ਜ਼ਬਰਦਸਤੀ ਇਲੈਕਸ਼ਨ ਕਰਾਈ ਹੈ। ਲੇਕਿਨ ਜਦੋਂ ਜੱਜ ਸਾਹਿਬ ਨੇ ਇਹ ਗੱਲ ਕਹੀ, ਸਾਰੀਆਂ ਵੀਡੀਓ ਦੇਖੀਆਂ ਉਹਨਾਂ ਨੇ ਆਪ ਪਰਸਨਲੀ,
ਉਹਨਾਂ ਨੇ ਕਿਹਾ ਕਿ 11 ਘੰਟੇ ਸਰਨਾ ਬ੍ਰਦਰਸ ਜਿਹੜੇ ਆ ਉਹ ਬੈਲਟ ਬਾਕਸ ਰੱਖ ਕੇ ਬੈਠੇ ਰਹੇ ਆ। ਪੁਲਿਸ ਹੱਥ ਜੋੜ ਰਹੀ ਆ ਖੜੇ ਹੋਏ, ਬੇਨਤੀਆਂ ਕਰ ਰਹੀ ਆ ਪੁਲਿਸ, ਤੇ ਗ੍ਰੋਸ ਵਾਇਓਲੇਸ਼ਨ ਕਿੱਥੇ ਹੋ ਗਈ। ਜਦੋਂ ਇਹਨਾਂ ਨੂੰ ਇਹ ਪਤਾ ਲੱਗਿਆ ਕਿ ਹੁਣ ਸਾਡੀ ਐਪਲੀਕੇਸ਼ਨ ਡਿਸਮਿਸ ਹੋਣੀ ਆ, ਫਿਰ ਇਹਨਾਂ ਨੇ ਰੁਖ ਬਦਲ ਲਿਆ। ਫਿਰ ਇਹਨਾਂ ਦੀ ਪਿਛਲੀ ਡੇਟ ਦੇ ਉੱਤੇ ਵਕੀਲ ਇੱਕ ਕਿਸੇ ਕੇਰਲਾ ਦੀ ਸਟੇਟ ਦੀ ਜਾਂ ਕਰਨਾਟਕਾ ਕਿਸੇ ਸਟੇਟ ਦੀ ਇੱਕ ਜਜਮੈਂਟ ਸੁਪਰੀਮ ਕੋਰਟ ਦੀ ਲੈ ਕੇ ਆ ਗਏ ਕਿ ਇਹਦੇ 'ਚ ਦੇਖੋ ਜੀ ਪੋਲੀਟੀਕਲ ਪਾਰਟੀ ਨੂੰ ਜਿਹੜਾ ਅਲਾਉ ਕੀਤਾ ਗਿਆ ਪਾਰਟੀ ਬਣਨ ਵਾਸਤੇ, ਜਦ ਕਿ ਇਹਨਾਂ ਦੀ ਜੋ ਪਲੀਜ਼ ਸੀ ਉਸ ਤੋਂ ਡਾਈਵਰਟ ਕਰ ਦਿੱਤਾ ਇਹਨਾਂ ਨੇ ਮਸਲਾ, ਜਦੋਂ ਇਹਨਾਂ ਦੇਖਿਆ ਕਿ ਹੁਣ ਸਾਡੀ ਅਪੀਲ ਜਿਹੜੀ ਹੈ ਐਪਲੀਕੇਸ਼ਨ ਡਿਸਮਿਸ ਹੋਣੀ ਹੈ। ਉਸ ਦੇ ਉੱਤੇ ਵੀ ਜਦੋਂ ਸਾਡੇ ਵਕੀਲ ਸਾਹਿਬ ਨੇ ਉਹ ਸਾਰਾ ਤਰਕ ਦਿੱਤਾ ਸਾਰੇ ਕਿਉਂਕਿ ਉੱਥੇ ਇਹ ਕਿਹਾ ਗਿਆ ਸੀ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਿਆ, ਇਸ ਕਰਕੇ ਪੋਲੀਟੀਕਲ ਪਾਰਟੀ ਨੂੰ ਅਲਾਉ ਕੀਤਾ ਗਿਆ। ਲੇਕਿਨ ਇੱਥੇ ਕਿਉਂਕਿ ਲੋਅਰ ਕੋਰਟ ਦੇ ਵਿੱਚ ਜਿੰਨੇ ਵੀ ਇਹਨਾਂ ਦੇ ਮੈਂਬਰ ਸੀ ਉਹ ਇਲੈਕਸ਼ਨ ਪਟੀਸ਼ਨ ਪਾ ਸਕਦੇ ਸੀ, ਉਹਦੇ ਉੱਤੇ ਵੀ ਸੰਗਿਆਨ ਜੱਜ ਸਾਹਿਬ ਨੇ ਲਿਆ। ਉਹਨਾਂ ਨੇ ਕਿਹਾ ਕਿ ਜੀ ਇੱਥੇ ਪੂਰੀ ਓਪਰਚੁਨਿਟੀ ਹੈ, ਤੁਸੀਂ ਲੋਅਰ ਕੋਰਟ ਦੇ ਵਿੱਚ ਜਾ ਸਕਦੇ ਹੋ। ਤੇ ਜਦੋਂ ਇਹਨਾਂ ਦੇ ਕੋਲ ਕੋਈ ਦਲੀਲਾਂ ਨਹੀਂ ਸੀ, ਇਹਨਾਂ ਦਾ ਝੂਠ ਦਾ ਪਰਦਾ ਫਾਸ ਹੋ ਗਿਆ, ਪੁਲਿਸ ਵਾਲੀ ਥਿਊਰੀ ਵੀ ਇਹਨਾਂ ਦੀ ਗਲਤ ਹੋ ਗਈ, ਜਿਹੜੇ ਇਹਨਾਂ ਨੇ ਸਰਕਾਰੀ ਤੰਤਰ ਮੰਤਰ ਤੇ ਇਲਜ਼ਾਮ ਲਗਾਏ ਸੀ ਉਹ ਵੀ ਗਲਤ ਹੋ ਗਏ। ਤੇ ਫਿਰ ਇਹਨਾਂ ਨੇ ਅੱਜ ਆਪਣੀ ਐਪਲੀਕੇਸ਼ਨ ਸਰਨਾ ਸਾਹਿਬ ਨੇ ਜਿਹੜੀ ਪਟੀਸ਼ਨ ਪਾਈ ਸੀ ਉਹ ਵਿਡਰਾਅ ਕਰ ਲਈ ਹੈ। ਉਹ ਵਿਡਰਾਅ ਕਰਕੇ ਫਿਰ ਇਹਨਾਂ ਨੇ ਕੋਰਟ ਤੋਂ ਕਿਹਾ ਕਿ ਸਾਨੂੰ ਹੁਣ ਲੋਅਰ ਕੋਰਟ ਦੇ ਵਿੱਚ ਜਾਣ ਦੀ ਪਰਮਿਸ਼ਨ ਦਿੱਤੀ ਜਾਏ। ਸੋ ਅਸੀਂ ਵੀ ਉਸ ਦਾ ਆਬਜੈਕਸ਼ਨ ਨਹੀਂ ਕੀਤਾ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਸੱਚ ਦਾ ਸੱਚ, ਝੂਠ ਦਾ ਝੂਠ, ਕਿਉਂਕਿ ਅਸੀਂ ਉਹਦਾ ਆਬਜੈਕਸ਼ਨ ਕਰ ਸਕਦੇ ਸੀ। ਟਾਈਮ ਬਾਹਰ ਹੈ, ਟਾਈਮ ਨਿਕਲ ਚੁੱਕਿਆ ਹੈ। ਲੇਕਿਨ ਅੱਜ ਬਹੁਤ ਵੱਡੀ ਜਿੱਤ ਦਿੱਲੀ ਦੀ ਸੰਗਤ ਦੀ ਹੈ। ਜੋ ਦਿੱਲੀ ਦੀ ਸੰਗਤ ਨੇ ਸੇਵਾ ਬਖਸ਼ੀ ਸੀ, ਉਹ ਸੇਵਾ ਦੀ ਜਿੱਤ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜੋ ਕਿਰਪਾ ਸੀ, ਉਹ ਅੱਜ ਕਿਰਪਾ ਝੂਠ ਦਾ ਝੂਠ, ਸੱਚ ਦਾ ਸੱਚ ਹੋਇਆ। ਸੋ ਹੁਣ ਮੈਂ ਸਮਝਦਾ ਕਿ ਸਰਨਾ ਭਰਾਵਾਂ ਨੂੰ ਹੁਣ ਹੀ ਸੋਚ ਲੈਣਾ ਚਾਹੀਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਇਸ ਕਮੇਟੀ ਦੇ ਉੱਤੇ ਕਿਰਪਾ ਕੀਤੀ। ਅੱਜ ਕੋਰਟ ਦੇ ਵਿੱਚ ਵੀ ਤੁਹਾਡੀ ਕੀ ਹਾਲਾਤ ਹੋਏ ਆ, ਤੁਹਾਨੂੰ ਉਹ ਆਪਣੀ ਪਟੀਸ਼ਨ ਵਾਪਸ ਲੈ ਕੇ ਉੱਥੋਂ ਭੱਜਣਾ ਪਿਆ ਹੈ। ਸੋ ਅੱਜ ਵੀ ਸੋਚਣ ਦੀ ਘੜੀ ਆ। ਸੋਚੋ, ਵਿਚਾਰੋ ਔਰ ਪੰਥ ਨੂੰ ਗੁੰਮਰਾਹ ਕਰਨ ਤੋਂ ਬਾਜ ਆਓ, ਕਿਉਂਕਿ ਤੁਹਾਨੂੰ ਸੰਗਤ ਨੇ ਨਕਾਰ ਦਿੱਤਾ ਹੈ। ਤੁਹਾਡੇ ਜੋ ਤੁਹਾਡੀਆਂ ਕਰਾਮਾਤਾਂ ਸੀ, ਜਿਸ ਤਰੀਕੇ ਦੇ ਤੁਸੀਂ ਕੰਮ ਕੀਤੇ ਸੀ, ਦੋ ਤੁਸੀਂ ਸੰਗਰਾਂਦਾਂ ਮਨਾਉਂਦੇ ਸੀ, ਅਕਾਲ ਤਖਤ ਦੇ ਨਾਲ ਤੁਸੀਂ ਮੱਥਾ ਲਗਾਉਂਦੇ ਸੀ, ਤੇ ਤੁਸੀਂ ਹਮੇਸ਼ਾ ਹੀ ਮਰਿਆਦਾ ਤੋਂ ਉਲਟ ਚੱਲੇ ਹੋ। ਦਸਮ ਗ੍ਰੰਥ ਦੀ ਤੁਸੀਂ ਵਿਰੋਧਤਾ ਕਰਦੇ ਹੋ। ਸੋ ਮੈਂ ਨਹੀਂ ਸਮਝਦਾ ਕਿ ਤੁਹਾਨੂੰ ਦਿੱਲੀ ਦੀ ਸੰਗਤ ਜਿਹੜੀ ਉਹ ਕਦੀ ਵੀ ਮਾफ़ ਕਰੇਗੀ। ਇਹ ਜਿਹੜਾ ਸੁਪਨਾ ਤੁਸੀਂ ਲੈ ਰਹੇ ਹੋ ਕਿ ਦਿੱਲੀ ਕਮੇਟੀ ਦੀ ਸੇਵਾ ਤੁਹਾਨੂੰ ਸੇਵਾ ਮਿਲ ਸਕਦੀ ਹੈ, ਸੇਵਾ ਤਾਂ ਹੀ ਮਿਲੋਗੇ ਜਦੋਂ ਸੱਚ ਦੇ ਰਸਤੇ ਚੱਲੋਗੇ ਔਰ ਆਪਣੀ ਹਾਰ ਐਕਸੈਪਟ ਕਰੋਗੇ। ਜਦੋਂ ਦਿੱਲੀ ਦੇ ਸੰਗਤ ਦਾ ਮੈਂਡੇਟ ਐਕਸੈਪਟ ਕਰੋਗੇ ਤਾਂ ਹੀ ਤੁਹਾਨੂੰ ਸੇਵਾ ਕਿਤੇ ਮਿਲ ਸਕਦੀ ਹੈ। ਜਦੋਂ ਤੁਸੀਂ ਗੁਰੂ ਦੇ ਭਾਣੇ 'ਚ ਰਹੋਗੇ, ਜਦੋਂ ਝੂਠ ਦਾ ਸਹਾਰਾ ਲਓਗੇ, ਕੁਫਰ ਤੋਲੋਗੇ, ਤੇ ਤਾਂ ਫਿਰ ਤੁਸੀਂ ਇਹ ਜਿਹੜੀ ਸੇਵਾ ਜ਼ਬਰਦਸਤੀ ਨਹੀਂ ਲੈ ਸਕਦੇ। ਸੋ ਮੈਂ ਇੱਕ ਵਾਰੀ ਫਿਰ ਵਧਾਈ ਦਿੰਦਾ ਹੋਇਆ ਦਿੱਲੀ ਸੰਗਤ ਦਾ ਧੰਨਵਾਦ ਕਰਦਾ ਔਰ ਜੱਜ ਸਾਹਿਬ ਦਾ ਧੰਨਵਾਦ ਕਰਦਾ, ਮਾਨਯੋਗ ਰੇਖਾ ਪੱਲੀ ਜੀ, ਜਿਨ੍ਹਾਂ ਨੇ ਅੱਜ ਬਹੁਤ ਵਧੀਆ ਫੈਸਲਾ ਦਿੱਤਾ ਹੈ।